ਅੱਛਾ ਜਿਹੜੇ ਸੇਠ ਆਏ ਨਾ ਤੇ ਸਿੱਖ ਰੰਗੀ ਗਾਈ ਨਹੀਂ ਜੇ ਜੀ ਸਿੱਖ ਨੇ ਵਾਹੀ ਕੀਤੀ ਉਹ ਜੀ ਯਾਨੀ ਹੁਣ ਕਿਸੇ ਤੋਂ ਨਹੀਂ। ਪੈਸਾ ਦਾਣਾ ਨਹੀਂ ਲਾਇਆ, ਉਹਨਾਂ ਪੈਸਾ ਲਾਇਆ ਗੱਡੇ ਤੇ, ਉਹਨਾਂ ਪੈਸਾ ਲਾਇਆ ਮਕਾਨ ਤੇ, ਉਹਨਾਂ ਪੈਸਾ ਲਾਇਆ ਆਦੀ ਜਾਇਦਾਦ ਬਣਾਈ ਉਹਨੇ, ਪੈਸਾ ਉਹਨਾਂ ਲਾਇਆ ਬਾਰਾਤ ਤੇ। ਆਏ ਅਜਾਸ਼ ਉਹਨਾਂ ਕੋਲ ਕੇ ਨਹੀਂ ਹੈ। ਅੱਲਾ ਮਾਫ ਕਰੇ ਨਾ ਵਕਤ ਕਿਸੇ ਤੇ ਲਿਆਵੇ। ਬਹਾਦਰ ਦੇ ਵਿੱਚ ਅੱਲਾ ਗੁੱਲਾ ਪਿਆ ਕੱਟੇ ਟਾ ਹੋਈ। ਅੱਛਾ ਫੁੱਲ ਗਰਮੀ ਹੈ ਫੁੱਲ ਗਰਮੀ ਤੇ ਬਾਰਿਸ਼ਾਂ ਏਡੀਆਂ ਜਾਂ ਵੀ ਐਡਾ ਪਾਣੀ ਆ ਸੜਕਾਂ ਦੇ ਉੱਤੇ। जी अस्सलाम वालेकुम मित्रों, की हाल चाल है? ठीक हो? उम्मीद करना कि सारे सुख सम नाल होवोगे, जिथे भी होवोगे खैरी वसते हसते होवोगे। तो यूट्यूब चैनल रंगला पंजाब है जनाब। मैं थोड़ा मित्र जहीर लशारी। जिस तरह तुम जानते हो जिस गल्लां करने कुछ डिठियां डिठे खाबां दियां, कुछ रीतां ते कुछ रवाजां दियां, कुछ अज दियां ते कुछ कल दियां, ते कुल मिला के बन जाता है रंगला पंजाब। रंगला पंजाब च इस वक्त साडे नाल जिहड़े बजुर्ग मौजूद ने, इन्हां नाल साडी मुलाकात हुई है। मुसला अला यार है चक पसोइयां, तहसील मिंचनाबाद, ज़िला बहावल नगर। तो बाबा जी होरां नाल तुहानूं मिलवाने। बाबा जी अपना की नाम है? हाँ थोड़ा जिहा उच्चा बोलो ताकि। बाबा वली मुहम्मद साहब खरल ने। अच्छा बाबा जी अपने वालिद का की नाम है? अल्लाह दिता खरल। बाबा जी जदों पाकिस्तान ते हिंदुस्तान बनया है उदों तुहाडी कितनी उम्र सी? 18 साल। 18 साल उम्र सी। इहदा मतलब है बाबा जी होरी जवान सन। अच्छा उस वक्त तुहाडा इत्थे पिंड किहड़ा सी? सम्मण के। कलसाणिਆਂ ਦਾ ਪਿੰਡ। कलसाणिਆਂ ਦਾ ਪਿੰਡ है सम्मण के, लंबड़ा वाली जाल वाली साइड ते। अच्छा 18 ਸਾਲ ਤੁਹਾਡੀ ਉਮਰ ਸੀ ਤੇ ਉਦੋਂ ਕੀ ਕਰਦੇ ਸੋ ਤੁਸੀਂ? ਕੰਮਕਾਰ ਕੀ ਸੀ? ਸਾਡੀ ਵਾਹੀ ਹੁੰਦੀ ਹੈ। ਜ਼ਿਮੀਦਾਰਾ ਹੀ ਕਰਦੇ ਸੋ? ਜ਼ਿਮੀਦਾਰਾ ਹੀ ਕਰਦੇ ਆ। ਅੱਛਾ ਅੱਛਾ ਤੇ ਇਹਦਾ ਮਤਲਬ ਹੈ ਤੁਹਾਨੂੰ 18 ਸਾਲ ਤਕਰੀਬਨ ਅਸੀਂ ਜਿੰਨੇ ਵੀ ਤੁਹਾਨੂੰ ਪ੍ਰੋਗਰਾਮਸ ਇਸ ਤੋਂ ਪਹਿਲੇ ਵਿਖਾ ਚੁੱਕੇ ਹਾਂ ਪਾਰਟੀਸ਼ਨ ਦੇ ਹਵਾਲੇ ਨਾਲ, ਤੇ ਜਿੰਨੀ ਬਜ਼ੁਰਗਾਂ ਨੇ ਉਮਰ ਦੱਸੀ ਹੈ ਸਾਨੂੰ ਜ਼ਿਆਦਾ ਮੈਕਸਿਮਮ ਮਿਲੇ ਨੇ 10 ਸਾਲ ਵਾਲੇ ਬਜ਼ੁਰਗ, ਲੇਕਿਨ ਬਜ਼ੁਰਗਾਂ ਦੀ ਮਾਸ਼ਾਅੱਲਾ ਉਮਰ 18 ਸਾਲ ਹੈ। ਇਹਦਾ ਮਤਲਬ ਇਹਨਾਂ ਨੂੰ ਬਹੁਤ ਜ਼ਿਆਦਾ ਸੰਭਾਲਾ ਹੋਵੇਗਾ। ਅੱਛਾ ਤੁਸੀਂ ਸਾਨੂੰ ਇਹ ਦੱਸੋ ਕਿ ਉਸ ਵਕਤ ਜਿਹੜੇ ਤੁਹਾਡੇ ਆਲੇ ਦੁਆਲੇ ਸਿੱਖ ਜਾਂ ਹਿੰਦੂ ਰਹਿੰਦੇ ਸਨ ਉਹਨਾਂ ਦੇ ਨਾਂ ਆਉਂਦੇ ਨੇ? ਪੰਡਤ ਕਿਰਾੜ। ਪੰਡਤ ਕਿਰਾੜ। ਮੰਡੀ ਕਿਰਾੜ। ਅੱਛਾ ਅੱਛਾ ਸਿੱਖ ਸਾਥੋਂ ਦੂਰ ਆਏ ਉਹਨਾਂ ਦੇ ਨਾ ਮੈਨੂੰ ਨਹੀਂ। ਅੱਛਾ ਜ਼ਿਆਦਾ ਕਰਾੜਾਂ ਦੇ ਆਉਂਦੇ ਨੇ? ਕਾਨੇ ਇਹ ਉਤਾਂ ਸਾਰੀ ਸਿਖਾਊ ਆਈ। ਸਾਡੇ ਕੋਲ ਤਾਂ ਸਿਰਫ ਕਿਰਾੜਾਂ ਦੀਆਂ ਦੋ ਹੱਟੀਆਂ ਨੇ। ਅੱਛਾ ਅੱਛਾ ਤੇ ਸਿੱਖ ਕੋਈ ਵੈਸੇ ਦੂਰ ਦਾ ਵੀ ਕੋਈ ਬੇਲੀ ਸੱਜਣ ਕੋਈ ਨਹੀਂ ਸੀ ਜਿਹਦੇ ਨਾਲ ਕੋਈ ਤਲਕ ਹੋਵੇ? ਤੇ ਕਰਾੜਾਂ ਦਾ ਕੀ ਕਾਰੋਬਾਰ ਸੀ, ਕੀ ਕੰਮਕਾਰ ਸੀ? ਆ ਦੁਕਾਨਾਂ ਹੁੰਦੀਆਂ, ਆ ਦੁਕਾਨ ਨਹੀਂ ਖੜੀ। ਅੱਛਾ ਇਹ ਦੁਕਾਨਾਂ ਆਈਆਂ ਉਹਨਾਂ ਦੀਆਂ ਦੋ ਸਾਡੇ। ਇਹ ਦੁਕਾਨਾਂ ਵੀ ਉਹਨਾਂ ਦੀਆਂ ਸਨ ਜਿਹੜੀਆਂ ਖੜੀਆਂ ਨੇ? ਹਾਂ ਨਹੀਂ ਨਹੀਂ ਕਰਿਆਨੇ ਦਾ ਕੰਮ ਕਰਦੇ। ਅੱਛਾ ਵੈਸੇ ਕਰਿਆਨੇ ਦਾ ਕੰਮ ਕਰਦੇ ਸਨ। ਅੱਛਾ ਯਾਨੀ ਕਿ ਵੈਸੇ ਉਹਨਾਂ ਦੀ ਕਰਿਆਨੇ ਦੀ ਦੁਕਾਨ ਸੀ। ਤੇ ਤੁਸੀਂ ਫਿਰ ਮੰਡੀ 'ਤੇ ਵੀ ਆੜਤਾਂ ਉੜਤਾਂ ਵੀ ਹੋਣੀਆਂ ਨੇ ਉਹਨਾਂ ਦੀਆਂ? ਮੰਡੀ ਤੇ ਤੁਹਾਨੂੰ ਦੱਸਾਂ ਵੀ ਵੱਡੀ ਆੜਾ ਤੇ ਇਸ ਮੰਡੀ ਦੇ ਵਿੱਚ ਸਾਦੇਗੰਜ 'ਚ? ਹਾਂਜੀ ਮੰਡੀ ਸਾਦੇਗੰਜ 'ਚ। ਸਾਦੇਗੰਜ। ਇੱਥੇ ਵੱਡੀ ਆੜਤ ਕਿੰਦੀ ਸੀ? ਗਮੰਡੀ ਕਰਾੜ। ਗਮੰਡੀ ਕਰਾੜ। ਅੱਛਾ ਉਹਦਾ ਕੰਮਕਾਰ ਸੀ ਯਾਨੀ ਸਭ ਤੋਂ ਵੱਡਾ। ਤੇ ਬੜਾ ਅੱਛਾ ਟਾਈਮ ਯਾਨੀ ਤੁਹਾਡਾ ਉਹਨਾਂ ਨਾਲ ਗੁਜ਼ਰਿਆ। ਤੇ ਇਹ ਦੱਸਦੇ ਨੇ ਵੀ ਤੁਹਾਡੇ ਦੌਰ 'ਚ ਮੇਲੇ ਮੂਲਾ ਵੀ ਕਿਧਰੇ ਕੋਈ ਖਾਸ ਲੱਗਦਾ? ਦੱਸਦੇ ਨੇ ਸਿੱਖਾਂ ਤੇ ਮੁਸਲਮਾਨਾਂ ਦੀਆਂ ਗੋਲਾਂ ਬੜੀਆਂ ਮਸ਼ਹੂਰ ਸਨ। ਹੁੰਦੀਆਂ ਨੇ, ਅਖਾੜੇ ਵੀ ਉਹਨਾਂ ਦੇ ਸੁਣੇ, ਕੁਰਸੀਆਂ ਵੀ ਸੁਣੀਆਂ ਤੇ ਕਦੇ ਤੇ। ਅੱਛਾ 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 ਜ਼ਿਆਦਾ ਮੁਸਲਮਾਨੀਆਂ ਨਹੀਂ ਜਿੱਤਦੇ ਸਨ। ਖੈਰ ਕਦੇ ਸਿੱਖ ਜਿੱਤ ਗਏ, ਕਦੇ ਮੁਸਲਮਾਨ ਜਿੱਤ ਗਏ। ਤੇ ਅੱਛਾ ਕਦੇ ਸਿੱਖ ਜਿੱਤ ਗਏ, ਕਦੇ ਮੁਸਲਮਾਨ ਜਿੱਤ ਗਏ। ਤੇ ਉਦੋਂ ਉਸ ਦੌਰ ਦੇ ਵਿੱਚ ਵਾਈ ਬੀਜੀ ਦਾ ਜ਼ਰਾ ਦੱਸਦੇ ਜਾਓ। ਆਪਾਂ ਪਿਛਲੇ ਦੌਰ 'ਤੇ ਜ਼ਰਾ ਰੋਸ਼ਨੀ ਪਾ ਰਹੇ ਹਾਂ ਕਿ ਕਿਸ ਤਰ੍ਹਾਂ ਫਸਲਾਂ ਕਿਵੇਂ ਬੀਜਦੇ ਸੋ, ਕਿ ਨਾਲ ਵਾਹਦੇ ਸੋ? ਬਲਦਾਂ ਨਾਲ ਵਾਹਦੇ ਸੋ। ਅੱਛਾ ਤੇ ਪੇੜ ਪੂੜ ਕਿਵੇਂ ਗਾਂਦੇ ਸੋ ਜ਼ਰਾ ਉਹ ਦੱਸਦੇ ਜਾਓ। ਅੱਛਾ ਆ ਖੜੇ ਪੈ ਗਏ ਬਲਦਾਂ ਨੂੰ। ਅੱਛਾ ਅੱਛਾ ਬੰਦਾ ਤੇ ਅੱਛਾ ਗੱਲ ਨਾਲ ਰਾੜ ਸੱਟੀ ਜਾਂਦੀ। ਅੱਛਾ ਉਹ ਕਾਈ ਸੱਟ ਲਈ ਸੀ ਮੋੜ ਜਿਸੇ ਕੱਚਾ ਦੇ ਸੀ ਮੋੜ ਨਾਲ ਵਲ ਸੀ
ਬਲਦਾਂ ਦਾ ਬੜਾ ਤੋੜਨਾ। ਅੱਛਾ ਉਸ ਮੁੜ ਦੇਣੀ ਪੱਟ ਕਰੇਂਗਾ। अच्छा जी, वो जिसे भान हो गई निमाशी बड़ा निकले उसको पुलिस झाड़ी पाके पास आगे तो मैदान दे ला रहे वो सही। कुंडल पट्टी गया मरों की वल पट्टी उस कुंडल के उत्ते सट्टी जड़ी राड़ बाहर कड्डी थी वो सुकदी रही 12 बजे जिसे उस हिसाब से गाह गाने भी हुण काम तपया ਅੱਗੇ ਹਲਵਾ ਸਾਂ ਨਰਮਾ ਰਲਾ ਸਾਂ ਜਵਾਰਾਂ ਰਲਾ ਸਾਂ ਜਿਹੜਾ ਕਾਰੋਬਾਰ ਕਰਦੇ ਰਹੇ ਜਿਸੇ 12 ਵਜੇ ਉਸ ਬਸਾਂ ਨੂੰ ਪਾਣੀ ਜਵਾ ਕੇ ਆ ਜਾਓ ਪੁੱਤਰ ਪਾਣੀ ਪਵਾ ਕੇ ਸਹੀ। ਤੇ ਮੰਡੀ ਕੇ ਤੇ ਲਿਜਾਂਦੇ ਸੋ ਜਿੰਸ ਵਗੈਰਾ ਗੱਡੀ ਦੇ ਉੱਤੇ ਚਿਲੀਆਂ ਹੁੰਦੀਆਂ। ਅੱਛਾ ਇਹ ਤਾਂ ਹੁਣ ਤੇ ਆ ਗਏ ਟਰੇ ਘੱਟ ਹਾਲੀ ਦਾਈ ਵਿੱਚ ਖੜੇ ਹੁੰਦੇ ਨੇ ਮਸ਼ੀਨ ਅੱਗੇ ਆਈ ਖੜੀ ਹੁੰਦੀ ਤੋਲ ਮਗਰ ਆ ਖੜਾ ਹੁੰਦਾ ਇੱਥੋਂ ਬੰਨੇ ਤੋਂ ਜਾ ਕੇ ਅੱਲਾ ਦੇ ਲਈ ਹੁੰਦੇ ਉਸੇ ਸਾਰੀ ਜਿੰਨਾ ਉੱਥੇ ਮੰਡੀ ਜਾਂਦੀ ਗੱਡੀ ਸਹੀ। ਤੇ ਮੁੜੋ ਲੈਂਦੇ ਆ ਜੂੰਗਾ ਐਲਾ ਬਾਈ ਕਰਾੜ ਹਾਂ ਜੂੰਗਾ ਦਿੰਦੇ ਸਨ। ਹਾਂ ਅੱਛਾ ਆ ਬਾਹਰ ਜਾਣੇ ਨਾ ਉਹਨਾਂ ਨੂੰ ਮੋਟ ਕਿਸੇ ਸ਼ਹਿਰ ਦੀ ਜੇ ਦਿੱਤੀ ਮਠਿਆਈ ਚ ਦਿੱਤੀ ਪਤਾਸਾ ਚ ਦਿੱਤੀ ਸ਼ਰੀਨੀ ਚ ਦਿੱਤੀ ਮੂੰਗਫਲੀ ਚ ਦਿੱਤੀ ਆ ਵੀ ਜੂੰਗਾ ਦੇ ਲਿਆ ਸੌਦਾ ਲੈ ਤੇ ਦੇ ਲਏ ਤੇ ਉਹਨੂੰ ਜੂੰਗਾ ਦੇਂਦੇ। ਅੱਛਾ ਅੱਛਾ ਆ ਬਾਅਦ ਚ ਵੀ ਕੁਛ ਅਰਸਾ ਜੂੰਗਾ ਰਹੀ ਹੈ ਆ ਨਰਮੇ ਨਰਮੇ ਜਦੋਂ ਆਮ ਹੁੰਦੇ ਆ ਜਿੰਸ ਲੈ ਕੇ ਜਾਂਦੇ ਸਨ ਮਰੁੰਡੇ ਦਾ ਜੂੰਗਾ ਚ ਦਿੱਤਾ ਤੇ ਟਾਂਗਰ ਦਾ ਉਦੋਂ ਉਹ ਕੇ ਦਾ ਜੂੰਗਾ ਦਿੰਦੇ ਸਨ ਕੀ ਚੀਜ਼ ਦਿੰਦੇ ਸਨ? ਚੰਦਕਤਾ ਬਿਆਨ ਮਠਿਆਈ ਚ ਦਿੱਤੀ ਮੂੰਗਫਲੀ ਚ ਦਿੱਤੀ ਮਰੁੰਡਾ ਚ ਦਿੱਤਾ ਗੁੜ ਚ ਦਿੱਤਾ। ਅੱਛਾ ਅੱਛਾ ਉਦੋਂ ਜਿਹੜੇ ਸਿੱਖ ਜਾਂ ਹੈਗੇ ਸਨ ਹਿੰਦੂ ਜਾਂ ਕਰਾੜ ਤੁਸੀਂ ਦੱਸਦੇ ਨੇ ਇਹ ਮਾਲੀ ਲਿਹਾਜ਼ ਨਾਲ ਇਹ ਕਿਸ ਤਰ੍ਹਾਂ ਦੇ ਸਨ ਪੈਸੇ ਦੇ ਇਤਬਾਰ ਨਾਲ ਰੱਜੇ ਹੋਏ ਲੋਕ ਸਨ ਜਾਂ ਇਹਨਾਂ ਦੀ ਕੀ ਸੂਰਤ ਹਾਲ ਸੀ? ਰੱਜੇ ਅੱਛਾ ਜਿਹੜੇ ਸੇਠ ਆਏ ਨਾ ਤੇ ਸਿੱਖ ਰੰਗੀ ਗਾਈ ਨਹੀਂ ਹੋਈ ਜੇ ਜੀ ਸਿੱਖ ਨੇ ਵਾਹੀ ਕੀਤੀ ਉਹ ਜੀ ਯਾਨੀ ਹੁਣ ਕਿਸੇ ਤੋਂ ਨਹੀਂ ਹੋਈ? ਨਹੀਂ ਹੁਣ ਤਾਂ ਬੰਦੇ ਵਧੇ ਖੜੇ ਨਾ ਨਹੀਂ ਉਸ ਦੌਰ 'ਚ ਉਸ ਦੌਰ ਦੀ ਗੱਲ ਉਸ ਦੌਰ ਦੇ ਵਿੱਚ ਯਾਨੀ ਸਭ ਤੋਂ ਪੈਦਾਵਾਰ ਜ਼ਿਆਦਾ ਸਿੱਖ ਲੈ ਰਿਹਾ ਸੀ। ਸਿੱਖ ਲੈ ਲਿਆ ਉਹਨਾਂ ਪੈਸਾ ਦਾਇਆ ਨਹੀਂ ਲਾਇਆ ਉਹਨਾਂ ਪੈਸਾ ਲਾਇਆ ਗੱਡੇ ਤੇ ਉਹਨਾਂ ਪੈਸਾ ਲਾਇਆ ਮਕਾਨ ਤੇ ਉਹਨਾਂ ਪੈਸਾ ਲਾਇਆ ਆਦੀ ਜਾਇਦਾਦ ਬਣਾਈ ਉਹਨੇ ਪੈਸਾ ਉਹਨਾਂ ਲਾਇਆ ਬੜਾ ਤੇ ਆਏ ਅਜਾਸ਼ ਉਹਨਾਂ ਕੋਲ ਕੇ ਨਹੀਂ ਆਈ ਸਿੱਖਾਂ ਕੋਲੇ ਸਿੱਖਾਂ ਕੋਲ ਯਾਨੀ ਇਹ ਚੀਜ਼ਾਂ ਕੋਈ ਨਹੀਂ ਸਨ ਮਿਹਨਤੀ ਕੌਮ ਸੀ ਸਿਹਤ ਸੂਤ ਵੀ ਆਂਦੇ ਨੇ ਉਹਨਾਂ ਦੀ ਚੰਗੀ ਹੁੰਦੀ ਸੀ ਸਿਹਤ ਤਾਂ ਹਰ ਕਿਸੇ ਦੀ ਸਹੀ ਹੈ। ਉਹਨਾਂ ਦੀਆਂ ਵਿਆਹਾਂ ਸ਼ਾਦੀਆਂ ਕਿਵੇਂ ਦੀਆਂ ਹੁੰਦੀਆਂ ਸਨ ਸਿੱਖਾਂ ਦੀਆਂ? ਨਹੀਂ ਮੈਂ ਨਹੀਂ ਉਹ ਵੇਖੀਆਂ ਨਹੀਂ ਆਏ ਅੱਛਾ ਯਾਨੀ ਤੁਸੀਂ ਨਹੀਂ ਵੇਖੀਆਂ ਆ ਹੁਣ ਜਿਹਾ ਗੜੋਲੀਆਂ ਤੇ ਜਿਹੜੀਆਂ ਹੁਣ ਆਪਣੇ ਰਿਵਾਜ ਹਨ ਗੜੋਲੀ ਭਰਨ ਵਾਲਾ ਤੇ ਇਹ ਵੀ ਆਂਦੇ ਨੇ ਵੀ ਆ ਗੜੋਲੀ ਵਾਲਾ ਖਾਰੇ ਵਾਲਾ ਸਿੱਖਾਂ ਬਣਵਾਇਆ ਤੇ ਆਪਣੇ ਕੋਲ ਸਾਰਾ ਆਇਆ ਹੀ ਔਖਾ ਉਹਨਾਂ ਦਾ ਹੀ ਯਾਨੀ ਸਾਰੇ ਰਸਮ ਰਿਵਾਜ ਨੇ। ਹਾਂ ਅੱਛਾ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਣ ਲੱਗੀ ਹੈ ਤੇ ਫਿਰ ਉਹ ਲੋਕ ਤਾਂ ਬੜੇ ਵਿਚਾਰੇ ਪਰੇਸ਼ਾਨ ਉਸ ਜਿਹੜੇ ਇਧਰ ਉਧਰ ਗਏ ਨੇ। ਅੱਲਾ ਮਾਫ ਕਰੋ ਨਾ ਵਕਤ ਕਿਸੇ ਤੇ ਲਿਆਵੇ ਬਹਾਦਰ ਦੇ ਵਿੱਚ ਅੱਲਾ ਗੁੱਲਾ ਪਿਆ ਕਟੇ ਟਾ ਹੋਈ। ਅੱਛਾ ਫੁੱਲ ਗਰਮੀ ਆਈ ਫੁੱਲ ਗਰਮੀ ਤੇ ਬਾਰਿਸ਼ਾਂ ਏਡੀਆਂ ਜਾਂ ਵੀ ਐਡਾ ਪਾਣੀ ਆ ਛੜਕਾਂ ਦੇ ਉੱਤੇ ਭੁੱਖੇ ਬਾਰਿਸ਼ਾਂ ਆਈਆਂ ਵੀ ਬੇਬਾਰ ਦਿਨ ਰਾਤ ਬਾਰਿਸ਼ ਹੀ ਚੱਲੀ ਰਹੀ। ਅੱਛਾ ਤੇ ਉਹਦੇ ਵਿੱਚ ਤਾਂ ਬੜਾ ਮਸਲਾ ਬਣਿਆ ਹੋਣਾ ਹੈ। ਤੇ ਭੁੱਖੇ ਤਰਸੇ ਅੱਛਾ ਉਧਰੋਂ ਵੀ ਤੁਹਾਡੇ ਕੋਈ ਰਿਸ਼ਤੇਦਾਰ ਹੈਗੇ ਸਨ ਜਿਹੜੇ ਉਸ ਵਕਤ ਉਧਰ ਰਹਿੰਦੇ ਹੋਣ ਤਾਂ ਉਧਰ ਹਿਜਰਤ ਕਰਦੇ ਇੱਧਰ ਆਏ? ਨਹੀਂ ਸਾਡੇ ਉਧਰ ਕੋਈ ਨਹੀਂ ਸਨ ਸਾਰੀ ਬਰਾਦਰੀ ਇੱਥੇ ਹੀ ਸੀ। ਸਾਡੀ ਬਿਆਦਰੀ ਸਾਰੀ ਜਦੋਂ ਉਹ ਜਾਣ ਲੱਗੇ ਜਿਹੜੇ ਸਿੱਖ ਸਨ ਜਾਂ ਹਿੰਦੂ ਉਹਨਾਂ ਦੇ ਮਾਲ ਮੂਲ ਵੀ ਇੱਧਰ ਰਹੇ ਹੋਣੇ ਨੇ ਜਾਂ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਗਿਆ ਉਹ ਪਹਿਲੇ ਹੀ ਕੱਢਣ ਲੱਗ ਪਏ? ਪਹਿਲੇ ਵੀ ਪਤਾ ਵੀ ਹੋ ਗਿਆ ਹੈ ਜਿਹੜੀ ਕੌਮ ਆਈ ਨਾ ਇਹਨਾਂ ਨੂੰ ਪਤਾ ਹੋ ਗਿਆ ਨਾਗਰੀਆ ਸੇਠ ਆ ਮਿੰਚਾਂ ਦੇ ਵਿੱਚ ਨਾਗਰ ਮਲ ਜਿੰਦਾ ਹੈ। ਨਾਗਰ ਮਲ ਹਾਂ ਇਹ ਸਾਡਾ ਤਬਾਦਲਾ ਕਰ ਰਿਹਾ ਸੁਖੇਰਿਆ ਨਾ ਅੱਛਾ ਕੋਈ ਇੱਥੇ ਦੀ ਰਹੇਗੀ ਦੂਏ ਸਾਡਾ ਉਸ ਇੱਧਰ ਤਬਾਦਲਾ ਕਰ ਰਹੇ ਸੌਦੇ ਕਰ ਲਿਆ ਆ ਕੋਠੀ ਪਹਿਲੇ ਯਾਨੀ ਵੰਡ ਤੋਂ ਪਹਿਲੇ ਇਹ ਨਾਗਰੀ ਸੇਠ ਦਾ ਕੀ ਨਾਂ ਸੀ? ਹੈ ਇਹ ਨਾਗਰੀ ਸੇਠ ਦਾ ਕੀ ਨਾਂ ਸੀ? ਨਾਗਰ ਮਲ ਨਾਗਰ ਮਲ ਹੈ ਯਾਨੀ ਨਾਗਰ ਸੇਠ ਸੀ। ਹਾਂ ਇਹ ਵੀ ਕਰਾੜ ਸੀ ਜਾਂ ਸਿੱਖ ਸੀ? ਸਿੱਖ ਸਿੱਖ ਸੀ। ਸਿੱਖ। ਇਹ ਤੁਸੀਂ ਵੇਖਿਆ ਹੋਇਆ ਹੈ? ਨਹੀਂ ਜੀ ਦੇਖਿਆ ਨਹੀਂ। ਹਾਂ ਬਾ ਵੈਸੇ ਪਤਾ ਹੈ ਉਸ ਦੌਰ ਆ ਦੇ ਸੀ। ਦੌਰ ਹੈ ਨਾ ਜਿਹੜਾ ਹੁਣ ਸਾਡਾ ਟਾਈਮ ਹੀ ਨਹੀਂ ਹੁੰਦਾ ਅਸੀਂ ਉੱਥੇ ਜਾਂਦੇ ਰਹੀਏ
ਅੱਛਾ, ਅਸੀਂ ਆਦੇ ਕਾਰੋਬਾਰ ਹੀ ਸੁਣਦੇ ਆ। ਯਾਨੀ ਇੰਨਾ ਟਾਈਮ ਹੀ ਨਹੀਂ ਵਿਹਲਾ ਰਹਿਣ ਦਾ। ਨਹੀਂ ਪਰ ਸ਼ਾਮ ਨੂੰ ਕਿਧਰੇ ਬਹਿ ਕੇ ਹੁੱਕਾ ਬਖਾ ਸ਼ਾਮੀ ਲਿਆ। ਆ ਜਿਹੜਾ ਸ਼ਾਮੀ ਛੋਰਾ ਨਿਕਲਣਾ ਛੜਾ ਕੇ ਦਿੰਦੇ ਤੇ ਖੁੱਡੂ ਖੁੰਡੀ ਖੇਡਣਾ। ਉਦੋਂ ਖੇਡਾਂ ਕਿਹੜੀਆਂ ਆਉਂਦੀਆਂ ਸਨ? ਆ ਖੁੰਡਾ ਵੇਖਦਾ ਪਿਆ, ਹਾਂ ਇਹ ਖੁੰਡਾ ਹੁੰਦਾ ਹਾਂ, ਜਾਂ ਜੀਣੀਆਂ ਫੜਦੇ ਆ, ਅੱਛਾ ਜਾਂ ਬੋਲਣਾ ਹੈ, ਜਾਂ ਕੌਡੀ ਖੇਡਣੀ ਹੈ, ਜਾਂ ਬਲਦਾਂ ਦਾ ਮੈਦਾਨ ਹੋਣਾ ਹੈ, ਉੱਥੇ ਜਾਣਾ ਹੈ, ਬਲਦ ਵਜਾਵਣੇ ਨੇ। ਬਲਦ ਵਜਾਉਣੇ। ਬਲਦ ਵਜਾਵਣ ਦੇ ਵਿੱਚ ਕਿਹੜੀਆਂ ਕਿਹੜੀਆਂ ਕੌਮਾਂ ਅੱਗੇ ਹੁੰਦੀਆਂ ਹੋਈਆਂ? ਸਿੱਖ ਵੀ ਹੁੰਦੇ ਆ ਵਿੱਚ? ਨਹੀਂ ਜੀ, ਸਾਡੀ ਮੁਸਲਮਾਨਾਂ ਦੀ ਇਹ ਖੇਡ ਹੈ। ਅੱਛਾ ਸਿੱਖ ਤੇ ਅੰਦਰ ਤਾਂ ਸਾਥੀ ਦੂਰ ਦੂਰ ਆਏ। ਅੱਛਾ, ਸਹੀ। ਯਾਨੀ ਕਿ ਉਹ ਤੁਸੀਂ ਵਜਾਵਣਾ ਜਾਂ ਉਹ ਕਰਨਾ। ਉਦੋਂ ਝੰਡੀ ਕਿੰਨੀ ਕੁ ਹੁੰਦੀ ਸੀ? ਜੀ ਜੰਡੀ ਨਹੀਂ, ਸ਼ੌਕੀਆ ਬਲਦ ਭਜਦੇ। ਸ਼ੌਕੀਆ। ਤੇਰੇ ਕੋਲ ਚੰਗਾ ਹੈ, ਮੇਰੇ ਕੋਲ ਚੰਗਾ ਹੈ, ਤੇਰੇ ਕੋਲ ਚੰਗਾ ਹੈ, ਉਹਦੇ ਕੋਲ ਚੰਗਾ ਹੈ। ਕਿਸੇ ਆ ਸੀ ਨਾ ਆਏ, ਉਹ ਗੁਜ਼ਰ ਗਿਆ, ਮਾਂ ਗਏ, ਮਾਂ ਵੀ ਗੁਜ਼ਰ ਗਈ। ਕੁਛ ਉਹਨਾਂ ਬਲਦਾਂ ਸਾਲ ਲੈਣਾ ਸਾਡਾ ਗਿਓ ਦੇ, ਗੁੜ ਦੇ, ਪੇੜਾ ਦੇ, ਨਿਆਰੀ ਦੇ ਖਵਾ ਤੇ ਸਾਂਭਲੇ ਪਰ ਭਜਣੇ ਨੂੰ। ਸਹੀ। ਅੱਛਾ, ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਪਹਿਲੇ ਰਹਿੰਦੇ ਸੋ ਸਿੱਖਾਂ ਨਾਲ, ਹਿੰਦੂਆਂ ਨਾਲ, ਜਾਂ ਇੱਕ ਤੁਹਾਡਾ ਅੱਛਾ ਟਾਈਮ ਗੁਜ਼ਰਦਾ ਸੀ ਐਵੇਂ ਜਿਵੇਂ ਨਾ ਕੋਈ ਅਮਨ ਦਾ ਹੀ ਦੌਰ ਉਹਨੂੰ ਅਸੀਂ ਆਖਾਂਗੇ, ਕੋਈ ਜ਼ਿਆਦਾ ਇਹ ਨਹੀਂ ਸੀ ਵੀ ਆਪਸ 'ਚ ਲੜਾਈ ਝਗੜੇ ਹੋਣ ਜਾਂ ਤੁਸੀਂ ਉਹਨਾਂ ਤੋਂ ਤੰਗ ਨਹੀਂ ਸੋ? ਕੁਛ ਵੀ ਨਹੀਂ, ਨਾ ਉਹਨਾਂ ਦੀ ਤੰਗੀ ਆਈ ਤੇ ਨਾ ਸਾਡੀ। ਉਹਨਾਂ ਦਾ ਲੈਣ ਦੇਣ ਵਰਤਾਵਾ ਤੁਹਾਡੇ ਨਾਲ ਚੰਗਾ ਸੀ? ਇਵੇਂ ਸਾਰੇ ਰਾਹ ਤੇ ਬੰਦੇ ਰਹੇ, ਸਾਰੇ ਇੱਕ ਦੂਜੇ ਨੂੰ ਮਤਬਲ ਲੈਂਦੇ ਰਹੇ, ਦਿੰਦੇ ਰਹੇ। ਬਿਲਕੁਲ ਜੀ, ਬਾਬਾ ਜੀ ਹੋਰੀ ਦੱਸਦੇ ਰਹੇ, ਜ਼ਰਾ ਸਾਨੂੰ ਦੱਸ ਪਾਉਂਦੇ ਰਹੇ ਕਿਸ ਤਰ੍ਹਾਂ ਬੀਤਾ ਸਮਾਂ ਸੀ ਹਿੰਦੁਸਤਾਨ ਦੀ ਜਦੋਂ ਵੰਡ ਨਹੀਂ ਹੋਈ ਸੀ, ਕਿਸ ਤਰ੍ਹਾਂ ਸਾਰੇ ਸਾਂਝ ਪਾ ਕੇ ਰਹਿੰਦੇ ਸਨ ਤੇ ਮੁਹੱਬਤਾਂ ਵੰਡਦੇ ਸਨ। ਠੀਕ ਹੈ ਵੀਰੋ ਜੀ, ਇਹ ਪਾਰਟੀ ਇਨ ਸਟੋਰੀ ਬਾਬਾ ਜੀ ਹੋਰਾਂ ਦੀ ਅਸੀਂ ਤੁਹਾਨੂੰ ਵਿਖਾਈ। ਉਮੀਦ ਕਰਨੇ ਕਿ ਤੁਹਾਨੂੰ ਸਾਡੀ ਸਟੋਰੀ ਪਸੰਦ ਆਈ ਹੋਣੀ। ਜਿਨ੍ਹਾਂ ਦੋਸਤਾਂ ਨੂੰ ਪਸੰਦ ਆਈ ਹੈ ਜ਼ਰਾ ਚੈਨਲ ਵੀ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਾਈਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ। ਠੀਕ ਹੈ ਜੀ, ਨਵੀਂ ਸਟੋਰੀ ਦੇ ਨਾਲ ਤੁਹਾਡੀ ਖਿਦਮਤ 'ਚ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ ਫਿਰ ਹਾਜ਼ਰ ਹੋਵੇਗਾ। ਲੈ ਯਾਰਾ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ। ਤੁਹਾਡਾ ਤੇ ਸਾਡਾ ਰੱਬ ਰੱਖ।